ਕਿ ਆਉਣ ਵਾਲੇ 2-3 ਹਫ਼ਤੇ ਜਿਹੜੇ ਨੇ ਉਹ ਮੁਕੰਮਲ ਤਬਾਹੀ ਦੇ ਹੋਣਗੇ। ਸਟ੍ਰੇਟ ਆਫ ਹਾਰਮਿਊਜ਼ ਉਹਨਾਂ ਨੇ ਕਿਹਾ ਜੀ ਸਾਨੂੰ ਲੋੜ ਨਹੀਂ, ਸਾਡੇ ਕੋਲ ਬਹੁਤ ਆਇਲ ਹੈ। ਉਹਨਾਂ ਨੇ ਬਾਕੀਆਂ ਨੂੰ ਵੀ ਕਿਹਾ ਵੀ ਖਰੀਦੋ ਸਾਡਾ ਆਇਲ। ਉਹਨਾਂ ਨੇ ਕਿਹਾ ਜਿਨ੍ਹਾਂ ਨੂੰ ਲੋੜ ਹੈ ਆਪੇ ਖੁਲਵਾ ਲੈਣ। ਮਿਲਟਰੀ ਆਪਰੇਸ਼ਨ ਬਾਰੇ ਉਹਨਾਂ ਦਾ ਕਹਿਣਾ ਸੀ ਵੀ ਆਰ ਗੋਇੰਗ ਟੂ ਹਿੱਟ them extremely hard over the next 2 or 3 weeks we will bring them back to the stone age। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ। ਮੈਂ ਹਾਂ ਤੁਹਾਡੀ ਹੋਸਟ ਨਿਰਮ ਕੌਰ ਤੇ ਮੈਂ TV84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਸ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਰਾਜ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਰਾਜ ਸਾਹਿਬ, ਅੱਜ 2 ਅਪ੍ਰੈਲ 2026 20 ਚੇਤ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਲਟਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸਰਦਾਰ ਜਸਵੀਰ ਸਿੰਘ ਅਰੋੜਾ ਜੀ ਹਰਾਂ ਵੱਲੋਂ। ਸੋ ਇਹਨਾਂ ਨੇ TV84 ਦੀ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਜਸਵੀਰ ਸਿੰਘ ਅਰੋੜਾ ਜੀ ਹਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਜਿਸ ਤਰ੍ਹਾਂ ਕਿ ਈਰਾਨ ਕ੍ਰਾਈਸਿਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਕਰ ਵੀ ਰਹੇ ਹਾਂ। ਔਰ ਈਰਾਨ ਕ੍ਰਾਈਸਿਸ ਦੇ ਚੱਲਦਿਆਂ ਪ੍ਰੈਜ਼ੀਡੈਂਟ ਟਰੰਪ ਵੱਲੋਂ ਕੱਲ੍ਹ ਅਮਰੀਕਨ ਵਾਸੀਆਂ ਦੇ ਨਾਂ ਲਗਭਗ 20 ਮਿੰਟ ਦਾ ਸੁਨੇਹਾ ਜਿਹੜਾ ਉਹ ਦਿੱਤਾ ਗਿਆ ਔਰ ਇਸ ਸੁਨੇਹੇ ਦਾ ਮੁੱਖ ਮਕਸਦ ਅਮਰੀਕਾ ਵਾਸੀਆਂ ਨੂੰ ਈਰਾਨ ਯੁੱਧ ਸੰਬੰਧੀ ਹਾਂ ਪੱਖੀ ਜਿਹੜਾ ਸੁਨੇਹਾ ਦੇਣਾ ਸੀ। ਈਰਾਨ ਦੇ ਖਿਲਾਫ ਵਰਤੀ ਗਈ ਸਖਤ ਸ਼ਬਦਾਵਲੀ ਅਤੇ ਕੁਝ ਹਫ਼ਤੇ ਹੋਰ ਜਿਹੜੀ ਜੰਗ ਹੈ ਉਹ ਜਾਰੀ ਰੱਖਣ ਦੇ ਈਰਾਨ ਨੇ ਤੇਲ ਜਿਹੜਾ ਬਾਜ਼ਾਰ ਵਿੱਚ ਕਾਫੀ ਉਛਾਲ ਲਿਆਂਦਾ ਹੈ। ਸੋ ਪ੍ਰੈਜ਼ੀਡੈਂਟ ਟਰੰਪ ਦੇ ਸੁਨੇਹੇ ਨੂੰ ਡੀਕੋਡ ਕਰਨ ਦੀ ਆਪਾਂ ਕੋਸ਼ਿਸ਼ ਕਰ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਕੈਨੇਡਾ ਨਿਵਾਸੀ ਵੀਰ ਜਸਵੀਰ ਸਿੰਘ ਅਰੋੜਾ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਕਿ ਸਾਡੇ ਇਸ TV84 ਦੇ ਪ੍ਰੋਗਰਾਮ ਨਾਲ ਜੁੜੇ ਵੀਰ ਭੈਣਾਂ ਆਪਣੇ ਤੌਰ ਦੇ ਉੱਤੇ ਇਹ ਮਹਿਸੂਸ ਕਰਦੇ ਨੇ ਕਿ ਇਸ ਪ੍ਰੋਗਰਾਮ ਰਾਹੀਂ ਜਾਂ ਇਸ TV ਚੈਨਲ ਰਾਹੀਂ ਪੰਥਕ ਨੈਰੇਟਿਵ ਸਿਰਜਿਆ ਜਾ ਰਿਹਾ ਔਰ ਉਹਨਾਂ ਦੀ ਵੀ ਇਹ ਜ਼ਿੰਮੇਵਾਰੀ ਹੈ ਕਿ ਉਹ ਕੰਟਰੀਬਿਊਟ ਕਰਨ। ਸੋ ਇਹ ਵੀ ਰੈਗੂਲਰ ਸਾਡੇ ਵਿਊਅਰ ਨੇ
ਬਿਲਕੁਲ ਰੈਗੂਲਰ ਕੰਟਰੀਬਿਊਟਰ ਵੀ ਨੇ, ਔਰ ਅਸੀਂ ਵੀਰ ਜਸਵੀਰ ਸਿੰਘ ਅਰੋੜਾ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ। ਕੱਲ੍ਹ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਸੀ ਉਦੋਂ ਹੀ ਅਸੀਂ ਇਹ ਕਿਹਾ ਸੀ ਕਿ 9 ਵਜੇ ਈਸਟਰਨ ਟਾਈਮ, ਨਿਊਯਾਰਕ ਟਾਈਮ ਜਿਸ ਦਾ ਮਤਲਬ ਹੈ, ਪ੍ਰੈਜ਼ੀਡੈਂਟ ਟਰੰਪ ਜਿਹੜਾ ਹੈ ਉਹ ਮੈਸੇਜ ਦੇਣਗੇ। ਸੋ ਜਦੋਂ ਤੱਕ ਸਾਡਾ ਪ੍ਰੋਗਰਾਮ ਖਤਮ ਹੋਇਆ ਉਦੋਂ ਤੱਕ ਜਿਹੜਾ ਹੈ ਉਹਨਾਂ ਨੇ ਸੰਬੋਧਨ ਕਰ ਲਿਆ ਸੀ। ਲਗਭਗ 19 ਮਿੰਟ ਦਾ ਜਿਹੜਾ ਉਹਨਾਂ ਦਾ ਸੰਬੋਧਨ ਹੈ, ਔਰ ਜ਼ਾਹਰ ਹੈ ਕਿ ਸਾਨੂੰ ਵੀ ਅੰਦਾਜ਼ਾ ਹੋ ਗਿਆ ਸੀ ਕਿ ਜਿਹੜੇ ਲੋਕ ਵੱਡੀ ਗਿਣਤੀ 'ਚ ਦੇਖ ਰਹੇ ਸੀ 9 ਵਜੇ ਦੇ ਨੇੜੇ ਤੇੜੇ ਸਲਿੱਪ ਹੋ ਕੇ ਉਹਨਾਂ ਨੇ ਜਿਹੜਾ ਹੈ ਉਹ ਦੂਸਰਾ ਸੁਨੇਹਾ ਵੀ ਸੁਣਿਆ। ਬਿਲਕੁਲ ਹੁਣ ਇਹਨਾਂ 24 ਘੰਟਿਆਂ ਦੇ ਵਿੱਚ ਤਾਂ ਉਹਨਾਂ ਦੇ ਕਹੇ ਇੱਕ ਲਫ਼ਜ਼ ਦੀ ਪੂਰੀ ਚੀਰ ਫਾੜ ਹੋ ਗਈ ਹੈ। ਔਰ ਪ੍ਰਭਾਵ ਦੇਖੋ, ਜਦੋਂ ਅਸੀਂ ਦੁਨੀਆ ਨੂੰ ਮੈਟੀਰੀਅਲਿਸਟਿਕ ਕਹਿੰਦੇ ਹਾਂ ਜਾਂ ਸਾਰੀ ਚੀਜ਼ ਧਨ ਦੇ ਦੁਆਲੇ ਘੁੰਮਦੀ ਹੈ, ਤੇ ਹੋ ਇਹ ਰਿਹਾ ਪਿਛਲੇ ਇਹਨਾਂ ਆਲਮੋਸਟ 28 ਫਰਵਰੀ ਤੋਂ ਬਾਅਦ ਹੀ ਕਿ ਔਰ ਸੈਂਟਰ ਆਫ ਪਾਵਰ 8 ਬਿਲੀਅਨ ਲੋਕਾਂ ਦਾ, ਜਿਹਦੇ ਵਿੱਚ 200 ਦੇ ਕਰੀਬ ਦੁਨੀਆ ਦੇ ਮੁਲਕ ਨੇ, 195 UN ਦੇ ਮੈਂਬਰ ਨੇ, ਕੁਛ ਉਹ ਵੀ ਨੇ ਜਿਹੜੇ ਨਹੀਂ ਨੇ, ਸਭ ਦਾ ਫੋਕਸ ਅਮਰੀਕਾ ਹੈ। ਤੇ ਅਮਰੀਕਾ ਦਾ ਫੋਕਸ, ਅਮਰੀਕਾ ਦਾ ਪ੍ਰੈਜ਼ੀਡੈਂਟ ਹੈ। ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਮੂੰਹੋਂ ਨਿਕਲਿਆ ਇੱਕ ਵੀ ਲਫ਼ਜ਼ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਜਿਹੜਾ ਤੇਲ ਬਾਜ਼ਾਰ ਦੇ ਵਿੱਚ ਉਛਾਲ ਲੈ ਆਉਂਦਾ, ਔਰ ਕਰੂਡ ਆਇਲ ਦੀ ਬੈਰਲ ਫਿਰ ਅਸੀਂ ਦੇਖਦੇ ਹਾਂ ਕਿ $116 ਤੱਕ ਵੀ ਪਹੁੰਚੀ। ਜਦੋਂ ਹੋਪ ਲੱਗਦੀ ਹੈ ਕਿ ਵੀ ਇਹ ਚੀਜ਼ ਸੈਟਲ ਡਾਊਨ ਹੋਏਗੀ ਜਾਂ ਜੰਗ ਦੇ ਖਤਮ ਹੋਣ ਦੇ ਆਸਾਰ ਨੇ ਜਾਂ ਦੂਜੇ, ਤੇ ਇੱਕਦਮ ਉਹ ਵਾਪਸ 80 ਜਾਂ 90 ਦੇ ਨੇੜੇ ਤੇੜੇ ਕਰੂਡ ਆਇਲ ਦੀ ਬੈਰਲ ਪਹੁੰਚ ਜਾਂਦੀ ਹੈ। ਹਾਲਾਂ 28 ਫਰਵਰੀ ਤੋਂ ਪਹਿਲਾਂ, ਮੈਂ ਜੇ ਗਲਤ ਨਾ ਹੋਵਾਂ, ਤੇ ਇਹ 65 ਔਰ $70 ਪਰ ਬੈਰਲ ਦੇ ਵਿੱਚ ਜਿਹੜਾ ਉਹ ਵੈਸੀਲੇਟ ਕਰਦਾ ਸੀ। ਸੋ ਆਲਰੇਡੀ ਜਿਹੜਾ ਇਸ ਦਾ ਅਸਰ ਅਸੀਂ ਦੁਨੀਆ ਦੇ ਵਿੱਚ ਦੇਖ ਰਹੇ ਹਾਂ। ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਹਰ ਪਾਸੇ, ਯੂਰਪ ਦੇ ਮੁਲਕਾਂ 'ਚ ਵੀ ਔਰ ਈਵਨ ਆਸਟ੍ਰੇਲੀਆ ਵਰਗੇ ਮੁਲਕ 'ਚ ਵੀ। ਇਹ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਭਾਈ ਪਬਲਿਕ ਟਰਾਂਸਪੋਰਟੇਸ਼ਨ ਵਰਤੋ। ਯੂਰਪ ਵਾਲੇ ਤਾਂ ਇੰਨੇ ਸਿਆਣੇ ਨੇ ਕਿ ਉਹਦਾ ਫੌਰਨ ਗੱਡੀ ਪਾਸੇ ਰੱਖ ਕੇ ਸਾਈਕਲਾਂ 'ਤੇ ਆ ਜਾਂਦੇ ਨੇ। ਔਰ ਇਸ ਦਾ ਕਿਉਂਕਿ ਇਕੱਲਾ ਅਸਰ ਇਹੀ ਨਹੀਂ ਹੈ ਕਿ ਵੀ ਆਇਲ ਜਾਂ ਜੇ ਸਿਰਫ ਉਹ ਵਹੀਕਲਸ ਨਾਲ ਜਾਂ ਮਸ਼ੀਨਰੀ ਤੱਕ ਹੀ ਤਾਲੁਕ ਹੈ। ਜਦੋਂ ਅਸੀਂ ਗੈਸ ਦਾ ਜ਼ਿਕਰ ਕਰਦੇ ਹਾਂ, ਤੇ ਜੇ ਤੁਸੀਂ ਅੱਜ ਭਾਰਤ ਦਾ ਹਾਲ ਦੇਖੋ, ਆਪਣੇ ਆਲੇ ਦੁਆਲੇ ਵੀ ਪੁੱਛੋ ਕਿ ਕਿਵੇਂ, ਕਿਸ ਲੈਵਲ ਦੇ ਉੱਤੇ ਜਿਹੜੇ ਨੇ ਗੈਸ ਸਿਲੰਡਰਸ ਦੀ ਕਮੀ ਹੈ, ਕਿਵੇਂ ਜਿਹੜੇ ਨੇ ਕਈ ਨਵੀਆਂ ਬਹੂਆਂ ਜਾਂ ਸਵਾਣੀਆਂ ਸੱਸਾਂ ਲੱਭ ਰਹੀਆਂ ਕਿ ਭਾਈ ਜਿਹੜਾ ਮਿੱਟੀ ਦੇ ਚੁੱਲ੍ਹੇ ਕਿਵੇਂ ਬਣਾਉਣੇ ਨੇ, ਲੱਕੜਾਂ ਕਿਵੇਂ ਬਾਲਣੀਆਂ ਨੇ, ਲੱਕੜਾਂ ਕਿੱਥੋਂ ਆਉਣਗੀਆਂ ਉਹਦੇ 'ਚ। ਕਿਉਂਕਿ ਇਕੱਲਾ ਇਹ ਨਹੀਂ ਹੈ, ਹਾਲਾਂਕਿ ਕੁਝ ਥਾਵਾਂ 'ਤੇ ਕਈਆਂ ਨੇ, ਇੱਕ ਦੋ ਨੇ ਕਿਹਾ, ਕਹਿੰਦੇ ਜੀ ਅਸੀਂ ਤਾਂ ਮਿੱਟੀ ਦੇ ਤੇਲ ਵਾਲੇ ਜਿਹੜੇ ਨੇ ਸਟੋਵ ਕੱਢ ਲਏ ਜਿਹੜੇ ਕਿਤੇ ਗਰਾਜ ਦੇ ਵਿੱਚ ਸੁੱਟੇ ਸੀ। ਤੇ ਮੈਂ ਕਿਹਾ ਵੀ ਮਿੱਟੀ ਦਾ ਤੇਲ ਵੀ ਤਾਂ ਉੱਥੇ ਆਉਂਦਾ, ਉਹਨਾਂ ਦਾ ਵੀ ਇਵੈਂਚੁਅਲੀ ਜਿਹੜਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਇਕੱਲਾ ਇਹੀ ਨਹੀਂ ਵੀ ਦੁਨੀਆ ਦੀ ਇਕੋਨਮੀ ਨੂੰ ਔਰ ਸ਼ੇਅਰ ਬਾਜ਼ਾਰ ਦੇ ਵਿੱਚ ਜਿੱਥੇ ਜਿੱਥੇ ਵੀ ਇਹਨਾਂ ਦੀ ਇਹ ਸਾਰੀ ਮਾਰਕੀਟ ਹੈ, ਸਟਾਕ ਮਾਰਕੀਟ, ਕਈ ਹਜ਼ਾਰ ਕਰੋੜ ਜਿਹੜੇ ਨੇ ਉਹ ਰੁਪਏ, ਜੇ ਉਧਰ ਦੀ ਕਰੰਸੀ 'ਚ ਕਹਿਣਾ ਹੋਏ ਤਾਂ ਇੱਧਰ, ਉਹ ਗਾਇਬ ਹੋ ਰਹੇ ਨੇ, ਇੰਨੀ ਤੇਜ਼ੀ ਨਾਲ ਉਛਾਲ ਹੈ। ਸੋ ਬਹੁਤ ਵਾਰ ਈਵਨ ਪੋਲੀਟੀਕਲੀ ਵੀ ਜਦੋਂ ਕੋਈ ਹਕੂਮਤ ਬਦਲਦੀ ਹੈ ਜਾਂ ਚੋਣਾਂ ਹੋ ਰਹੀਆਂ ਹੁੰਦੀਆਂ ਨੇ ਜਾਂ ਜਿਹਦੀਆਂ ਸੰਭਾਵਨਾਵਾਂ ਜਿੱਤ ਜਾਂ ਹਾਰ ਦੀਆਂ ਹੁੰਦੀਆਂ ਨੇ, ਬਹੁਤ ਵਾਰ ਜਿਹੜਾ ਬੈਟ ਵੀ ਲਾਈ ਜਾਂਦੀ ਹੈ ਜਾਂ ਜਿਹੜੇ ਸੱਟੇਬਾਜ਼ ਵੀ ਸੱਟਾ ਲਾਉਂਦੇ ਨੇ, ਉਦੋਂ ਵੀ ਡਿਸਾਈਡ ਜਿਹੜਾ ਇਹੀ ਹੁੰਦਾ ਵੀ ਕਿਸ ਜੇ ਪਾਰਟੀ ਦੀ ਹਕੂਮਤ ਬਣੇਗੀ ਤੇ ਉਹਦੇ ਲਿਹਾਜ਼ ਨਾਲ ਹੀ ਸ਼ੇਅਰ ਬਾਜ਼ਾਰ ਅਪ ਡਾਊਨ ਹੁੰਦੇ। ਸੋ ਕੱਲ੍ਹ ਜਦੋਂ ਪ੍ਰੈਜ਼ੀਡੈਂਟ ਟਰੰਪ ਐਡਰੈਸ ਕਰ ਰਹੇ ਸੀ, ਉਹਨਾਂ ਦੇ ਐਡਰੈਸ ਕਰਦੇ ਕਰਦੇ ਹੀ ਜਿਹੜਾ ਕਰੂਡ ਆਇਲ ਦੀ ਬੈਰਲ ਜਿਹੜੀ $90 ਦੀ ਸੀ ਉਹ $105-106 ਤੇ ਪਹੁੰਚ ਗਈ। ਸੋ ਉਸ ਤੋਂ ਹੀ ਅੰਦਾਜ਼ਾ ਹੋ ਗਿਆ ਸੀ ਕਿ ਵੀ ਹਾਲਾਂਕਿ ਹੋਪਸ ਤਾਂ ਲਾਈਆਂ ਜਾ ਰਹੀਆਂ ਸੀ ਕਿ ਵੀ ਪ੍ਰੈਜ਼ੀਡੈਂਟ ਟਰੰਪ ਕੁਛ ਐਸਾ ਐਲਾਨ ਕਰ ਸਕਦੇ ਨੇ ਜਿਹਨੂੰ ਪਹਿਲੀ ਗੱਲ ਤਾਂ ਸੈਸੇਸ਼ਨ ਆਫ ਹੌਸਟਿਲਿਟੀਜ਼ ਜਿਹਨੂੰ ਕਹਿੰਦੇ ਨੇ ਕਿ ਵੀ ਦੁਸ਼ਮਣੀ ਖਤਮ ਔਰ ਗੱਲਬਾਤ ਦੀ ਮੇਜ਼ ਦੇ ਉੱਤੇ ਈਰਾਨ ਆ ਗਿਆ, ਜਾਂ ਅਸੀਂ ਜਿਹੜਾ ਇਹ ਡਿਸਾਈਡ ਕੀਤਾ ਜਾਂ ਵਨ ਸਾਈਡਡ ਕਿ ਵੀ ਅਸੀਂ ਜ਼ਮੀਨੀ ਹਮਲਾ ਨਹੀਂ ਕਰਾਂਗੇ ਔਰ ਜਿਹੜਾ ਇਸ ਨੂੰ ਅਸੀਂ ਹੋ ਗਿਆ, ਸਾਡਾ ਆਬਜੈਕਟਿਵ ਹਾਸਲ ਹੋ ਗਏ ਨੇ ਜਾਂ ਹਾਸਲ ਹੋਣ ਵੱਲ ਵੱਧ ਰਹੇ ਨੇ। ਸੋ ਲੇਕਿਨ ਇਸ ਦੇ ਉਲਟ ਇਹ ਵੀ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਟੋਨ ਔਰ ਟੈਨਰ ਸੀ ਜਾਂ ਸ਼ਬਦਾਵਲੀ ਸੀ ਉਹ ਸਾਰੀ ਜੰਗਜੂ ਸੀ। ਲੇਕਿਨ ਜਦੋਂ ਮੈਂ ਸਟਾਕ ਮਾਰਕੀਟ ਜਾਂ ਈਵਨ ਆਇਲ ਮਾਰਕੀਟ ਦਾ ਜ਼ਿਕਰ ਕਰਦਾ,
ਸੋ ਉਹਨਾਂ ਨੇ ਬਿਲਕੁਲ ਠੀਕ ਸਮਝਿਆ ਕਿ ਵੀ ਈਵਨ ਪ੍ਰੈਜ਼ੀਡੈਂਟ ਟਰੰਪ ਨੂੰ ਜਾਂ ਅਮਰੀਕਨ ਨੀਤੀ ਘਾੜਿਆਂ ਨੂੰ ਵੀ ਨਹੀਂ ਪਤਾ ਕਿ ਜਿਹੜਾ ਖਲਾਰਾ ਇਜ਼ਰਾਈਲ ਦੇ ਕਹਿਣ ਦੇ ਉੱਤੇ 28 ਫਰਵਰੀ ਤੋਂ ਪਵਾ ਲਿਆ ਉਹਨੂੰ ਸਮੇਟਣਾ ਕਿਵੇਂ। ਅੱਛਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੁਨੀਆ ਦੀ ਬਹੁਤ ਵੱਡੀ ਪਾਵਰ ਹੈ, ਓਨਲੀ ਸੁਪਰ ਪਾਵਰ ਹੈ, 29-30 ਟ੍ਰਿਲੀਅਨ ਡਾਲਰ ਦੀ ਇਕੋਨਮੀ ਹੈ ਔਰ ਬਹੁਤ ਸਾਰੇ ਮੁਲਕ ਜਿਹੜੇ ਨੇ ਜਿਹੜੇ ਹੈਂਡ ਟੂ ਮਾਊਥ ਜਿਹੜੇ ਬਿਲੋ ਪਾਵਰਟੀ ਲਾਈਨ, ਭਾਰਤ ਵਰਗੇ ਮੁਲਕ ਜਿੱਥੇ 40% ਲੋਕਾਂ ਨੂੰ ਇੱਕ ਵੇਲੇ ਦਾ ਖਾਣਾ ਨਸੀਬ ਹੁੰਦਾ ਹੈ ਜਾਂ 80 ਕਰੋੜ ਜਿਹੜਾ ਉਹ 5-5 ਰੁਪਏ ਉਹਨਾਂ ਨੂੰ ਜਿਹੜਾ 5-5 ਕਿਲੋ ਅਨਾਜ ਮਿਲਦਾ ਹੈ ਤੇ ਉਹਨਾਂ ਦੇ ਚੁੱਲ੍ਹਿਆਂ 'ਤੇ ਰੋਟੀ ਪੱਕਦੀ ਹੈ। ਉਹਦੇ ਉਲਟ ਇੱਕ ਪਾਸੇ ਅਮਰੀਕਾ ਦਾ ਇੰਨਾ ਵੱਡਾ ਜਿਹੜਾ ਸਾਰਾ ਨੈਟਵਰਕ ਹੈ, 800 ਦੇ ਕਰੀਬ ਫੌਜੀ ਅੱਡੇ ਨੇ ਦੁਨੀਆ ਦੇ ਅੱਡ-ਅੱਡ ਥਾਵਾਂ 'ਤੇ, ਇਹ ਇੰਨਾ ਵੱਡਾ ਜਿਹੜਾ ਉਹਨਾਂ ਨੇ ਆਪਣਾ ਪੂਰਾ ਆਮ ਜਿਹੜੇ ਨੇ ਉਹ ਜੰਗੀ ਜਹਾਜ਼ ਬੇੜੇ ਉਹ ਜੰਗ 'ਚ ਉਤਾਰੇ ਨੇ, 50,000 ਫੌਜੀ ਪਹਿਲਾਂ ਹੀ ਬੈਠਾ, 10,000 ਹੋਰ ਭੇਜੇ ਨੇ। ਲੇਕਿਨ ਨਾਲ ਦੀ ਨਾਲ ਅਸੀਂ ਇਹ ਦੇਖ ਰਹੇ ਹਾਂ ਵੀ ਅਮਰੀਕਾ ਦੀ ਪ੍ਰੋਸਪੈਰਿਟੀ, ਤਾਕਤ ਔਰ ਉਸ ਦੀ ਪਹੁੰਚ ਦਾ ਹੈ ਕਿ ਉਹਨਾਂ ਨੇ 24 ਘੰਟੇ ਪਹਿਲਾਂ ਜਿਹੜਾ ਮੂਨ ਮਿਸ਼ਨ ਐਸਟਰੋਨੌਟਸ ਦਾ ਲਾਂਚ ਕੀਤਾ ਹੈ। ਇਹ ਲਗਭਗ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ 70s ਤੋਂ ਬਾਅਦ ਪਹਿਲੀ ਵਾਰ, ਕਿਉਂਕਿ ਬਹੁਤ ਖਰਚੀਲਾ ਹੁੰਦਾ ਹੈ ਨਾਸਾ ਦੇ ਪ੍ਰੋਜੈਕਟ, ਛੋਟੇ ਨਹੀਂ ਨੇ। ਹਾਲਾਂ ਜਿਹੜੇ 4 ਐਸਟਰੋਨੌਟ ਇਸ ਦੇ ਵਿੱਚ ਗਏ ਨੇ ਉਹਨਾਂ ਦਾ ਇਹ ਲਗਭਗ 10 ਦਿਨ ਦਾ ਮਿਸ਼ਨ ਹੈ, ਉਹਨਾਂ ਨੇ ਉਤਰਨਾ ਨਹੀਂ ਹੈ ਉਹਦੇ 'ਚੋਂ, ਪਰ ਇਹ ਪਹਿਲੀ ਵਾਰ ਹੋਏਗੀ ਕਿ ਹੁਣ ਇਹਨਾਂ 24 ਘੰਟੇ ਧਰਤੀ ਦਾ ਚੱਕਰ ਲਾ ਲਿਆ ਹੈ, ਚੰਦਰਮਾ ਵੱਲ ਜਾਣਗੇ ਔਰ ਅੱਜ 6 ਮਿੰਟ ਦਾ ਜਿਹੜਾ ਉਹਨਾਂ ਦਾ ਇੱਕ ਜਿਸ ਰਾਹੀਂ ਦੂਸਰੇ ਸਪੇਸ ਦੇ ਵਿੱਚ ਉਹ ਜਾਂਦਾ ਹੈ। ਸੋ ਉਸ ਦੇ ਬਾਰੇ ਵੀ ਜਿਹੜਾ ਉਹ ਇੰਟਰਸਟ ਕ੍ਰੀਏਟ ਹੋਇਆ ਕਿ ਵੀ ਮੂਨ ਤੋਂ ਅੱਗੇ ਨਿਕਲਣਗੇ, ਨਵਾਂ ਜਿਹੜਾ ਉਹਦੇ 'ਚ ਹੋਏਗਾ ਉਹਨਾਂ ਨੂੰ ਜੋ 4 ਐਸਟਰੋਨੌਟਸ ਦੀ ਜੋ ਡਾਈਟ ਹੈ ਆ ਰਿਹਾ ਜੀ, ਉਹਨਾਂ ਨੂੰ ਕਿਹੜੀ ਬੇਵਰੇਜ ਉਹਨਾਂ ਨੂੰ ਦਿੱਤੀ ਗਈ ਹੈ, ਟੋਰਟਿਲਾ ਕਿਹੜੇ ਕਾਈਂਡ ਦੇ ਨੇ, ਸੌਸੇਜ ਕਿਹੜੀ ਕਾਈਂਡ ਦੀ ਹੈ, ਬੀਫ ਕਿਹੜੇ ਲੈਵਲ ਦਾ ਲਿਜਾ ਰਹੇ ਨੇ ਔਰ ਪੋਟੇਟੋ ਚਿਪ ਖਾਣਗੇ ਕਿ ਨਹੀਂ ਖਾਣਗੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਅਮਰੀਕਾ ਦੇ ਵਿੱਚ ਬਹੁਤ ਵੱਡਾ ਪੋਟੈਂਸ਼ੀਅਲ ਹੈ ਹਰ ਫੀਲਡ ਦੇ ਲਈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਅੱਜ ਹੀ ਡਾਕਟਰ ਚੀਮਾ ਨਾਲ UK 'ਚ ਗੱਲ ਹੋ ਰਹੀ ਸੀ ਕਿਉਂਕਿ ਉਹਨਾਂ ਦਾ ਵੀ ਇੱਕ ਇੰਟਰਵਿਊ TV 84 ਤੇ ਕੀਤਾ ਗਿਆ ਤੇ ਉਹ ਗੱਲ ਚੱਲੀ, ਕਹਿੰਦਾ ਵੀ ਮੈਂ ਵੀ ਦੁਨੀਆ ਦੇਖੀ ਹੈ ਜਾਂ ਦੂਸਰਾ ਵੀ ਅਮਰੀਕਨ ਮਹਾਨ ਨੇ। ਉਹਨਾਂ ਨੇ ਕਿਹਾ ਵੀ ਇਹ ਠੀਕ ਹੈ ਟਾਈਮ ਟੂ ਟਾਈਮ ਕੋਈ ਡਿਸੀਜਨ ਮੇਕਰ ਜਿਹਦੇ ਬਾਰੇ ਸਾਰੇ ਮੁਤਫਕ ਨਾ ਹੁੰਦੇ ਹੋਣ, ਪਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਜਾ ਕੇ ਦੇਖੋ ਕਿ ਵੀ ਬਾਕੀ ਕਿਹੜੇ ਮੁਲਕਾਂ 'ਚ ਹੁਣ ਫਲਸਤੀਨੀਆਂ ਦਾ ਮੁੱਦਾ ਹੀ ਹੈ। ਫਲਸਤੀਨੀਆਂ ਦੇ ਮੁੱਦੇ 'ਤੇ ਅਸੀਂ ਦੇਖਦੇ ਹਾਂ ਕਿ ਕਿਵੇਂ ਯੂਰਪ ਦੇ ਲੋਕਾਂ ਦੀ ਰਾਏ ਬਦਲੀ, ਕਿਵੇਂ ਅਮਰੀਕਾ ਦੇ ਵਿੱਚ ਲੋਕ ਜਿਹੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਉਤਰੇ ਜਾਂ ਉਤਰਦੇ ਨੇ। ਔਰ ਹਕੀਕਤ ਇਹ ਹੈ ਕਿ ਜੇ ਅਸੀਂ ਕਹਿਣਾ ਹੋਏ ਕਿ ਜਿਹੜੇ 56-57 ਇਸਲਾਮਿਕ ਮੁਲਕ ਨੇ ਜਿਹੜੇ ਇਸਲਾਮ ਨੂੰ ਜਿਹੜਾ ਉਹਨਾਂ ਦਾ ਸਟੇਟ ਰਿਲੀਜਨ ਦੇ ਤੌਰ ਤੇ ਜਾਂ ਮੈਜੋਰਿਟੀ ਮੁਸਲਮਾਨ ਪੋਪੂਲੇਸ਼ਨ ਹੈ, ਉਹਨਾਂ 'ਚ ਤੁਹਾਨੂੰ ਕਿਹੜੇ ਮੁਲਕਾਂ ਦੇ ਵਿੱਚ ਜਿਹੜੇ ਆ ਫਲਸਤੀਨੀਆਂ ਦੇ ਹੱਕ ਦੇ ਵਿੱਚ ਪ੍ਰੋਟੈਸਟ ਨਜ਼ਰ ਆਏ? ਜਿਹੜੇ ਇਹ ਸਾਰੇ ਅੱਜ ਇਜ਼ਰਾਈਲ ਦੇ ਮਿੱਤਰ ਬਣੇ ਹੋਏ ਨੇ ਜਾਂ ਇਹ ਸਾਰੇ ਸ਼ੇਖਡਮ ਔਰ ਦੂਸਰੇ ਵਾਲੇ, ਇਹਨਾਂ 'ਚ ਤੁਸੀਂ ਫਲਸਤੀਨ ਦਾ ਝੰਡਾ ਵੀ ਕਿਤੇ ਸਟਰੀਟ ਤੇ ਨਹੀਂ ਦੇਖ ਸਕਦੇ। ਸੋ ਇਹ ਵੀ ਇਹਦੇ ਬਾਵਜੂਦ ਕਿ ਵੀ ਰੇਸਿਜ਼ਮ ਵੀ ਹੈ, ਇਹਦੇ ਨਫ਼ਰਤ ਵੀ ਹੈ, ਇਸਲਾਮੋਫੋਬੀਆ ਵੀ ਹੈ, ਜ਼ੀਨੋਫੋਬੀਆ ਵੀ ਹੈ, ਇਹ ਸਾਰੇ ਵਾਲੇ ਵੀ ਲੋਕ ਨਾਲ ਨੇ। ਲੇਕਿਨ ਜੇ ਅਮਰੀਕਾ ਦੀ ਸਾਰੀ 250 ਸਾਲ ਦੀ ਹਿਸਟਰੀ ਹੈ ਔਰ ਜਦੋਂ ਅਸੀਂ ਸਿਵਲਾਈਜੇਸ਼ਨਲ ਸੁਸਾਇਟੀਜ਼ ਦੀ ਗੱਲ ਕਰਦੇ ਹਾਂ ਅਸੀਂ ਹਜ਼ਾਰਾਂ ਸਾਲਾਂ ਦੀ ਗੱਲ ਕਰਦੇ ਹਾਂ। ਈਵਨ ਈਰਾਨ ਦੇ ਹਵਾਲੇ ਨਾਲ ਵੀ 5-6 ਹਜ਼ਾਰ ਸਾਲ ਦੀ ਸਿਵਲਾਈਜੇਸ਼ਨ, ਚਾਈਨਾ ਦੀ, ਮੈਸੋਪੋਟਾਮੀਆ ਦੀ, ਸਾਊਥ ਅਮਰੀਕਾ ਦੀ ਮਾਇਆਨ ਸਿਵਲਾਈਜੇਸ਼ਨ, ਇੰਡਸ ਵੈਲੀ ਸਿਵਲਾਈਜੇਸ਼ਨ, ਇਹ ਸਾਰੀਆਂ। ਲੇਕਿਨ 250 ਸਾਲ ਦੇ ਵਿੱਚ ਜਿਹੜਾ ਹਿਊਮਨ ਵੈਲਿਊਜ਼ ਤੇ ਬੇਸਡ ਐਕਸਪੈਰੀਮੈਂਟ ਅਮਰੀਕਾ ਦੇ ਵਿੱਚ ਹੋਇਆ, ਜਿਸ ਦੇ ਵਿੱਚ ਔਰ ਜਿਨ੍ਹਾਂ ਨੇ ਅਮਰੀਕਾ ਦੀ ਫਾਊਂਡੇਸ਼ਨ ਰੱਖੀ, ਜਦੋਂ ਅਸੀਂ ਪਿਲਗ੍ਰਿਮੇਜ ਜਾਂ ਮੇਫਲਾਰ ਜਹਾਜ਼ ਵਾਲੇ ਲੋਕਾਂ ਦਾ ਆਉਣ ਦਾ ਰਿਲੀਜੀਅਸ ਪਰਸੀਕਿਊਸ਼ਨ ਤੇ ਆਧਾਰਿਤ। ਸੋ ਹੁਣ ਅਮਰੀਕਾ ਦੇ ਵਿੱਚ ਉਹੀ ਦੂਸਰੇ ਮੁਲਕ ਨੇ ਜਿੱਥੇ ਫਿਰਕੂ ਤਣਾਅ ਵੀ ਹੋ ਰਹੇ ਹੁੰਦੇ ਨੇ, ਕੋਈ ਇੱਕ ਦਾ ਜਲੂਸ ਨਿਕਲੇ ਦੂਜੇ ਦਾ ਬੰਦ ਕਰਾਇਆ ਹੁੰਦਾ, ਕਿਸੇ ਨੂੰ ਨਮਾਜ਼ ਤੋਂ ਹਟਾ ਰਹੇ ਨੇ, ਕਿਸੇ ਨੂੰ ਕੋਈ ਹੋਰ ਤੋਂ ਕਰ ਰਹੇ ਨੇ। ਤੁਸੀਂ ਇਹਨਾਂ ਮੁਲਕਾਂ 'ਚ ਦੇਖੋਗੇ ਉਹਨਾਂ ਨੇ ਤੁਹਾਨੂੰ ਸੈਪਰੇਟ ਤੁਹਾਨੂੰ ਚੈਰੀਟੇਬਲ ਸਟੇਟਸ ਦਿੱਤੇ ਹੋਏ ਨੇ ਕਿ ਜੇ ਤੁਸੀਂ ਮਜ਼ਹਬ ਦਾ ਕੰਮ ਕਰਦੇ ਹੋ, ਹਿਊਮੈਨਿਟੇਰੀਅਨ ਕੰਮ ਕਰਦੇ ਹੋ, ਉਹਦੇ 'ਤੇ ਤੁਹਾਨੂੰ ਟੈਕਸ ਨਹੀਂ ਦੇਣਾ ਪੈਂਦਾ ਔਰ ਸਿਸਟਮ ਸਾਰਾ ਤੁਹਾਡੇ ਨਾਲ ਕੋਆਪਰੇਟ ਕਰਦਾ। ਹੁਣ ਅਸੀਂ ਦੇਖਦੇ ਹੀ ਹਾਂ ਸਾਡੇ ਨਗਰ ਕੀਰਤਨ ਨਿਕਲਦੇ ਨੇ, ਦੂਸਰੇ ਹੁੰਦੇ ਨੇ, ਕਿਵੇਂ ਪ੍ਰੋਟੈਕਸ਼ਨ ਔਰ ਹਰ ਲਿਹਾਜ਼ ਨਾਲ।
ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਬਹੁਤ ਵਾਰ ਕਿਸੇ ਇੱਕ ਇਸ਼ੂ ਦੇ ਉੱਤੇ ਜਦੋਂ ਕੋਈ ਗੱਲ ਚੱਲ ਰਹੀ ਹੁੰਦੀ ਹੈ ਉਸ ਦੇ ਉੱਤੇ ਵੀ ਸਾਡੀ ਆਪਣੀ ਰਾਏ ਹੁੰਦੀ ਹੈ ਜਿਹੜੀ ਦੇਣੀ ਵੀ ਬਣਦੀ ਹੈ, ਜੀ। ਪਰ ਬਾਈ ਐਂਡ ਲਾਰਜ ਜਿਹੜਾ ਵੈਲਿਊ ਸਿਸਟਮ ਵੈਸਟਰਨ ਸੁਸਾਇਟੀਜ਼ ਇਨ ਜਨਰਲ ਔਰ ਅਮਰੀਕਾ 'ਚ ਇਨ ਪਰਟੀਕੂਲਰ, ਔਰ ਜਿਹੜੀ ਅਵੇਅਰਨੈਸ ਜਿਹੜੇ ਲੋਕ ਜਦੋਂ ਖਲੋਂਦੇ ਨੇ ਇੱਕ ਸਿਸਟਮ ਦੇ ਵਿੱਚ, ਜੇ ਉਹਨਾਂ ਨੂੰ ਲੱਗਦਾ ਵੀ ਕੋਈ ਜਿਹੜਾ ਉਹ ਮਨਮਰਜ਼ੀ ਕਰ ਰਿਹਾ ਹੈ ਜਾਂ ਕੋਈ ਹੋਰ ਕਰ ਰਿਹਾ ਤੇ ਉਹ ਜਿਹੜੇ ਨੇ ਉਸ ਦੇ ਖਿਲਾਫ ਆਵਾਜ਼ ਚੁੱਕਦੇ ਨੇ। ਸੋ ਇਸ ਦੇ ਨਾਲ ਨਾਲ ਜਿੰਨੀਆਂ ਸਾਇੰਸ ਦੀਆਂ ਕਾਢਾਂ ਨੇ, ਜਿੰਨਾ ਵੱਡੀ ਜਿਹੜੀ ਹੈ ਈਵਨ ਜਿਹੜੇ ਅਮੀਰ ਲੋਕ ਨੇ ਉਹਨਾਂ ਦੀਆਂ ਡੋਨੇਸ਼ਨਸ ਫॉर ਦਾ ਰਿਸਰਚ ਇੰਸਟੀਚਿਊਟਸ, ਉਹਦੇ ਚੋਂ ਹੀ ਬਿਮਾਰੀਆਂ ਦੇ ਇਲਾਜ ਵੀ ਨਿਕਲੇ ਨੇ, ਕਾਢਾਂ ਵੀ ਨਿਕਲੀਆਂ ਨੇ। ਔਰ ਦੂਜਾ, ਜੇ ਹੁਣ ਸਪੇਸ ਦੀ ਐਕਸਪਲੋਰੇਸ਼ਨ ਹੈ, ਇਹ ਕਿੱਥੇ ਸਾਡੇ ਤਾਂ ਅਜੇ ਵੀ ਉਹ ਚੰਦਾ ਮਾਮਾ ਦੂਰ ਕਈ ਸੁਣਾਈ ਜਾਂਦਾ ਨੇ ਕਿ ਤੇਰਾ ਚੰਦਾ ਮਾਮਾ ਹੈ, ਤੇ ਇਹਨਾਂ ਨੇ ਕਿਸ ਲੈਵਲ ਦੇ ਉੱਤੇ ਜਦੋਂ ਨੀਲ ਆਰਮਸਟਰਾਂਗ ਨੇ ਆਪਣਾ ਪਹਿਲਾ ਕਦਮ ਰੱਖਿਆ ਪ੍ਰੈਜ਼ੀਡੈਂਟ ਕੈਨੇਡੀ ਦੇ ਵੇੜੇ, ਉਦੋਂ ਜਿਹੜਾ ਇਹ ਆਇਆ ਕਿ ਭਾਈ ਅੱਗੇ ਅੱਗੇ ਜਿਹੜਾ ਕੀ ਹੈ ਦੁਨੀਆ ਨੂੰ ਇਹ ਦੇਖਣਾ। ਇਹ ਠੀਕ ਹੈ ਕਿ ਇੱਕ ਅੰਦਰ ਦੀ ਦੁਨੀਆ ਇਸ਼ਕ ਹਕੀਕੀ ਨਾਲ ਜੁੜੀ ਹੋਈ, ਜਿਸ ਨੂੰ ਸ਼ਾਇਦ ਅਲਾਮਾ ਇਕਬਾਲ ਦਾ ਹੀ ਕੋਟ ਹੈ, ਉਹਨਾਂ ਨੇ ਕਿਹਾ ਸੀ ਵੀ ਸਿਤਾरों के आगे जहाँ और भी हैं अभी इश्क के इम्तहां और भी हैं। ਇੱਕ ਪਾਸੇ ਇਸ਼ਕ ਹਕੀਕੀ ਦੀ ਦੌੜ ਹੈ ਜਿਸ ਦੇ ਵਿੱਚ ਤੁਸੀਂ ਜਦੋਂ ਡੈਲਵ ਇਨ ਕਰਦੇ ਹੋ, ਉਸ ਦੇ ਵਿੱਚ ਜਾਂਦੇ ਹੋ, ਤੇ ਫਿਰ ਤੁਹਾਨੂੰ ਇਹ ਨਜ਼ਰ ਆਉਂਦਾ ਹੈ ਕਿ ਭਾਈ ਇਹ ਜਿਹੜਾ ਹੈ ਨਾਨਕ ਨਾਮ ਮਿਲਿਆ ਤਾਂ ਜੀਵਾਂ, ਉਹ ਵੀ ਉਸ ਤੇ ਇੱਧਰ ਇਹ ਵੀ ਹੈ ਕਿ ਜਦੋਂ ਤੁਸੀਂ ਦੁਨਿਆਵੀ ਤੌਰ ਤੇ ਦੇਖਦੇ ਹੋ ਤੇ ਗੁਰੂ ਸਾਹਿਬ ਦੀ ਬਾਣੀ ਜਿਸ ਦਾ ਦੀ ਟਰੂਥ ਅਸੀਂ ਦੇਖਦੇ ਹਾਂ, ਧਰਤੀ ਹੋਰ ਪਰੇ ਹੋਰ ਤਿਸ ਤੇ ਭਾਰ ਤਲੇ ਕਵਣ ਜੋਰ। ਸੋ ਮੈਂ ਸਮਝਦਾ ਕਿ ਵੀ ਇਹ ਵੀ ਬਹਾਦਰੀ ਹੈ ਜਿਹੜੇ ਐਸਟਰੋਨੌਟ ਆਪਣੇ ਆਪ, ਅਨਸਰਟਨਟੀ ਹੁੰਦੀ ਹੈ, ਐਕਸੀਡੈਂਟ ਵੀ ਹੋਏ ਨੇ, ਮਿਸਹੈਪ ਵੀ ਹੁੰਦੇ ਨੇ, ਔਰ ਇਹ ਸਿਸਟਮ ਦੀ ਖੂਬਸੂਰਤੀ ਵੀ ਹੈ ਕਿ ਇਸ ਲੈਵਲ ਦੀ ਫੰਡਿੰਗ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਜਿਹਦੇ ਰਾਹੀਂ ਜਿਹੜੀਆਂ ਨੇ ਇਸ ਕਿਸਮ ਦੀਆਂ ਜਿਹੜੀਆਂ ਨੇ ਉਚਾਈਆਂ ਉਹ ਹਾਸਲ ਕੀਤੀਆਂ ਜਾਂਦੀਆਂ। ਸੋ ਰਿਟਰਨਿੰਗ ਬੈਕ ਟੂ ਪ੍ਰੈਜ਼ੀਡੈਂਟ ਟਰੰਪ, ਸੋ ਜਦੋਂ ਉਹਨਾਂ ਨੇ ਮੈਸੇਜ ਦਿੱਤਾ ਇੱਕਦਮ ਆਇਲ ਬਾਜ਼ਾਰ ਦੇ ਵਿੱਚ ਜਿਹੜਾ ਹੈ ਉਹ ਕੀ ਉਹਨੂੰ ਹੁੰਦਾ ਭਬਾਕਾ ਜਿਹੜਾ ਉਹ ਪੂਰਾ ਉੱਪਰ ਗਿਆ, 110 112 ਡਾਲਰ ਦੀ ਜਿਹੜੀ ਹੈ ਕਰੂਡ ਆਇਲ ਬੈਰਲ ਪਹੁੰਚੀ। ਸੋ ਜ਼ਾਹਰ ਹੈ ਕਿ ਮੈਸੇਜ ਇਹੀ ਗਿਆ ਕਿ ਇਹ ਜੰਗ ਅਜੇ ਖਤਮ ਹੋਣ ਵਾਲੀ ਨਹੀਂ ਹੈ। ਹਾਲਾਂਕਿ ਜਿਹੜੇ ਉਹਨਾਂ ਦੇ ਜਦੋਂ ਤੁਸੀਂ ਉਹਨੂੰ ਬ੍ਰੇਕ ਡਾਊਨ ਕਰਦੇ ਹੋ ਉਹਦੇ 'ਚ ਉਹਨਾਂ ਨੇ 2 ਜਾਂ 3 ਹਫ਼ਤੇ ਮੈਕਸਿਮਮ ਕਿਹਾ, ਪਰ ਜਿਹੜੀ ਉਹਦੇ 'ਚ ਨਾਲ ਸ਼ਬਦਾਵਲੀ ਵਰਤੀ ਗਈ ਉਹਨਾਂ ਦੇ ਖਾਸ ਤੌਰ ਦੇ ਉੱਤੇ ਜਿਹੜੀਆਂ ਕਿ ਭਾਈ ਅਸੀਂ ਈਰਾਨ ਨੂੰ ਉਹਨਾਂ ਨੇ ਕਿਹਾ ਵੀ ਨੈਗੋਸ਼ੀਏਸ਼ਨ ਟੇਬਲ 'ਤੇ ਆਓ ਔਰ ਇਹ ਸਾਰਾ ਕਰੋ, ਅਦਰਵਾਈਜ਼ ਤੁਹਾਨੂੰ ਅਸੀਂ ਪੱਥਰ ਯੁੱਗ ਦੇ ਵਿੱਚ ਲੈ ਜਾਵਾਂਗੇ। ਹੁਣ 35,000 ਸਾਲ ਪਹਿਲਾਂ ਤੋਂ ਜਿਹਨੂੰ ਪਾਸ਼ਾਣ ਕਾਲ ਕਹਿੰਦੇ ਨੇ, ਔਰ ਇਹ ਉਹੀ ਹੈ ਕਿ ਵੀ ਤੁਸੀਂ ਵਾਪਸ ਗੁਫਾਵਾਂ ਦੇ ਵਿੱਚ ਵੜ ਕੇ ਜਿਵੇਂ ਉਹ ਸੀ ਜਿੱਥੋਂ ਇਨਸਾਨ, ਮਤਲਬ ਇਹ ਹੈ ਵੀ ਤੁਹਾਡਾ ਸਾਰਾ ਕੁਝ ਜਿਹੜਾ ਅਸੀਂ ਤਬਾਹ ਬਰਬਾਦ ਕਰ ਦਿਆਂਗੇ, ਵੀ ਵਿਲ ਪੁਸ਼ ਯੂ ਬੈਕ ਟੂ ਦਾ ਸਟੋਨ ਏਜ। ਔਰ ਇਹ ਸਾਰੇ ਦੇ ਨਹੀਂ ਆਪਣੇ ਆਪ ਨੂੰ ਇਹ ਡੀਕੋਡ ਹੋਇਆ ਕਿ ਆਉਣ ਵਾਲੇ 2-3 ਹਫ਼ਤੇ ਜਿਹੜੇ ਨੇ ਉਹ ਮੁਕੰਮਲ ਤਬਾਹੀ ਦੇ ਹੋਣਗੇ। ਔਰ ਜਦੋਂ ਅਸੀਂ ਅੱਜ ਗੱਲ ਵੀ ਕਰ ਰਹੇ ਹਾਂ ਇੱਕ ਜਿਹੜਾ ਬ੍ਰਿਜ ਹੈ, ਔਰ ਇਹ ਪ੍ਰੈਜ਼ੀਡੈਂਟ ਟਰੰਪ ਨੇ ਹੀ ਆਪਣੇ ਉਸ ਦੇ ਉੱਤੇ ਪੋਸਟ ਕੀਤਾ ਕਿ ਇਹ ਜਿਹੜਾ ਫਲਾਣਾ ਬ੍ਰਿਜ ਅਸੀਂ ਜਿਹੜਾ ਉਸ ਨੂੰ ਤੋੜ ਦਿੱਤਾ, ਉਹ ਅੱਧਾ ਜਿਹੜਾ ਉਹ ਇਰਾਨੀਅਨ ਬ੍ਰਿਜ ਉਹਨਾਂ ਦੇ ਸੋਸ਼ਲ ਇਰਾਨੀਅਨ ਬ੍ਰਿਜ ਕੱਟ ਇਨ ਹਾਫ ਬਾਈ ਸਟ੍ਰਾਈਕ। ਔਰ ਇਹ ਜਿਹੜਾ ਉਹਨਾਂ ਨੇ ਵੀਡੀਓ ਸ਼ੇਅਰ ਕੀਤੀ ਹੈ ਸੋਸ਼ਲ ਮੀਡੀਆ ਤੇ ਪ੍ਰੈਜ਼ੀਡੈਂਟ ਟਰੰਪ ਨੇ ਕਿ ਬ੍ਰਿਜ ਇਨ ਕਾਰਜ ਇਰਾਨ which local officials say killed 8 people. Trump says the under construction bridge comes tumbling down and he warns Iran should make a deal before there is nothing left. ਇਹ ਅੱਜ ਦਾ ਹੁਣ ਕੁਝ ਦੇਰ ਪਹਿਲਾਂ ਦਾ ਉਹਨਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਟਰੂਥ ਤੇ ਹੈ ਪਾਰਟ। ਔਰ ਕੱਲ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਕਿ ਵੀ ਉਹਨਾਂ ਦੀਆਂ ਕੁਝ ਕੋਟਸ ਉਹਨਾਂ ਦੀ ਸਪੀਚ ਦੀਆਂ ਮਿੰਟ ਦੀਆਂ ਨੇ ਜਿਹਦੇ 'ਚ ਉਹਨਾਂ ਨੇ ਬਿਲਕੁਲ ਕੋਈ ਲੁਕੋ ਨਹੀਂ ਸੀ ਰੱਖਿਆ ਕਿ ਵੀ, ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਵੀ ਸਾਡਾ ਜਿਹੜਾ ਉਹ ਅਸੀਂ ਜੋ ਆਪਣਾ ਸਾਡਾ ਟਾਈਮ ਫਰੇਮ ਸੀ ਅਸੀਂ ਉਹ ਹਾਸਲ ਕਰ ਰਹੇ ਹਾਂ। ਔਰ ਸਟ੍ਰੇਟ ਆਫ ਹਾਰਮਿਊਸ ਜਿਸ ਨੂੰ ਲੈ ਕੇ ਸੀ ਵੀ
ਉਹਨਾਂ ਨੇ ਕਿਹਾ ਜੀ ਸਾਨੂੰ ਲੋੜ ਨਹੀਂ, ਸਾਡੇ ਕੋਲ ਬਹੁਤ ਆਇਲ ਹੈ। ਉਹਨਾਂ ਨੇ ਬਾਕੀਆਂ ਨੂੰ ਵੀ ਕਿਹਾ ਵੀ ਖਰੀਦੋ ਸਾਡਾ ਆਇਲ। ਉਹਨਾਂ ਨੇ ਕਿਹਾ ਜਿਨ੍ਹਾਂ ਨੂੰ ਲੋੜ ਹੈ ਆਪੇ ਖੁਲਵਾ ਲੈਣ। ਔਰ ਨੈਟੋ ਬਾਰੇ ਜਿਹਨੂੰ ਉਹਨਾਂ ਨੇ ਅਜੇ ਕੁਝ ਘੰਟੇ ਪਹਿਲਾਂ ਹੀ ਆਪਣੀ ਉਸ ਐਡਰੈਸ ਤੋਂ ਕੋਵਿਡ ਵੀ ਕਿਹਾ ਸੀ, ਪੇਪਰ ਟਾਈਗਰ ਵੀ ਕਿਹਾ ਸੀ, ਨੈਟੋ ਤੋਂ ਬਾਹਰ ਨਿਕਲਣ ਦੀ ਗੱਲ ਵੀ ਕੀਤੀ ਸੀ। ਲੇਕਿਨ ਘੱਟੋ ਘੱਟ ਆਪਣੀ ਸਪੀਚ ਦੇ ਵਿੱਚ ਉਹਨਾਂ ਨੇ ਨੈਟੋ ਨੂੰ ਮਾਫ ਕੀਤਾ। ਇਸ ਤੋਂ ਬਿਨਾਂ ਉਹਨਾਂ ਦੀਆਂ ਜਿਹੜੀਆਂ ਮਿਲਟਰੀ ਆਪਰੇਸ਼ਨ ਬਾਰੇ ਉਹਨਾਂ ਦਾ ਕਹਿਣਾ ਸੀ, ਵੀ ਆਰ ਗੋਇੰਗ ਟੂ ਹਿੱਟ them extremely hard over the next 2 or 3 weeks we will bring them back to the stone age। ਕਿ ਅਗਲੇ 2-3 ਹਫ਼ਤੇ ਅਸੀਂ ਉਹਨਾਂ ਦੇ ਚੰਗਾ ਭੰਨਾਂਗੇ ਉਹਨਾਂ ਨੂੰ ਔਰ ਅਸੀਂ ਉਹਨਾਂ ਨੂੰ ਪੱਥਰ ਯੁੱਗ ਦੇ ਵਿੱਚ ਲੈ ਜਾਵਾਂਗੇ। ਔਰ ਜਿਹੜੇ ਆਇਲ ਪ੍ਰਾਈਸਿਸ ਵਧੇ ਨੇ ਜਾਂ ਸਟੇਟ ਆਫ ਹਾਰਮੂਜ਼ ਦੇ ਉੱਤੇ ਉਹਨਾਂ ਨੇ ਕਿਹਾ ਕਿ ਜੀ ਦਿਸ ਸ਼ਾਰਟ ਟਰਮ ਇਨਕਰੀਜ਼ ਹੈਜ਼ ਬੀਨ ਇੰਟਾਇਰਲੀ ਦਾ ਰਿਜ਼ਲਟ ਆਫ ਡੀਰੇਂਜਡ ਇਰਾਨੀਅਨ ਰਜੀਮ, ਕਿ ਵੀ ਇਹ ਉਹਨਾਂ ਦੀ ਬਦੌਲਤ ਐਵੇਂ ਹੋਇਆ, ਕਿਉਂਕਿ ਇਹ ਸ਼ਾਇਦ ਅਮਰੀਕਾ ਵੀ ਨਹੀਂ ਸੀ ਐਕਸਪੈਕਟ ਕਰਦਾ ਕਿ ਸਟੇਟ ਆਫ ਹਾਰਮੂਜ਼ ਨੂੰ ਉਹ ਉਹਦੇ ਤੇ ਕੰਟਰੋਲ ਕਰਨਗੇ। ਫਿਰ ਉਹਨਾਂ ਨੇ ਕਿਹਾ ਕਿ ਵੀ ਆਰ ਨੰਬਰ 1 ਪ੍ਰੋਡਿਊਸਰ ਆਫ ਆਇਲ ਐਂਡ ਗੈਸ ਔਨ ਦਾ ਪਲੈਨਟ, ਵੀ ਪ੍ਰੋਡਿਊਸ ਮੋਰ ਦੈਨ ਸਾਊਦੀ ਅਰੇਬੀਆ ਐਂਡ ਰਸ਼ੀਆ ਕੰਬਾਈਨਡ, ਕਿ ਜਿੰਨਾ ਆਇਲ ਤੇ ਗੈਸ ਰੂਸ ਤੇ ਸਾਊਦੀ ਅਰੇਬੀਆ ਜੇ ਦੋਨਾਂ ਨੂੰ ਜੋੜ ਲਓ ਉਹਨਾਂ ਨਾਲੋਂ ਵੀ ਜ਼ਿਆਦਾ ਅਸੀਂ ਪ੍ਰੋਡਿਊਸ ਕਰਦੇ ਹਾਂ। ਸਾਨੂੰ ਜਿਹੜਾ ਸਾਡਾ ਕੋਈ ਆਇਲ ਉੱਥੋਂ ਹਾਰਮੂਜ਼ ਸਟ੍ਰੀਟਸ ਨਹੀਂ ਆਉਂਦਾ, ਇਸ ਲਈ ਸਾਨੂੰ ਉਹਦੀ ਲੋੜ ਨਹੀਂ ਹੈ। ਵੀ ਡੋਂਟ ਨੀਡ ਇਟ, ਬਾਏ ਆਇਲ ਫਰਮ ਦਾ ਯੂਨਾਈਟਿਡ ਸਟੇਟ ਆਫ ਅਮਰੀਕਾ, ਵੀ ਹੈਵ ਸੋ ਮਚ। ਹਾਲਾਂਕਿ ਮੈਂ ਜਦੋਂ ਉਹਦੀਆਂ ਡੀਟੇਲਸ ਦੇਖ ਰਿਹਾ ਸੀ ਕਿ ਈਵਨ ਜਿਹੜੇ ਫਰਟੀਲਾਈਜ਼ਰ ਅਮਰੀਕਨ ਫਾਰਮਰ ਵੀ ਯੂਜ਼ ਕਰਦੇ ਨੇ ਉਹਨਾਂ ਦਾ ਵੀ ਕੁਝ ਹਿੱਸਾ ਜਿਹੜਾ ਹੈ ਉਹ ਸਟੇਟ ਆਫ ਹਾਰਮੂਜ਼ ਚੋਂ ਕ੍ਰਾਸ ਹੁੰਦਾ ਹੈ। ਸੋ ਇਫੈਕਟ ਤਾਂ ਅਦਰਵਾਈਜ਼ ਅਮਰੀਕਾ ਦਾ ਵੀ ਕਰੂਡ ਆਇਲ ਦੇ ਵਿੱਚ ਹੁਣ ਅਦਰਵਾਈਜ਼ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜੇ ਬਿਲਕੁਲ ਹੀ ਅਮਰੀਕਾ ਦੀ ਡਿਪੈਂਡੈਂਸ ਨਹੀਂ ਹੈ ਤੇ ਇੱਥੇ ਜਿਹੜੀ ਹੈ $4 ਨੂੰ ਕਿਉਂ ਕ੍ਰਾਸ ਕਰ ਗਿਆ ਪਰ ਗੈਲਨ। ਇਹਦਾ ਮਤਲਬ ਇਹ ਹੈ ਵੀ ਅਜੇ ਉਸ ਲੈਵਲ ਦੇ ਉੱਤੇ ਹਰ ਚੀਜ਼ ਇੱਥੇ ਨਹੀਂ ਹੈ, ਕੁਝ ਚੀਜ਼ਾਂ ਦੀ ਡਿਪੈਂਡੈਂਸ ਹੈ ਜਿਹੜੀ ਕਿ ਇਫੈਕਟ ਕਰਦੀ ਹੈ ਔਰ ਆਇਲ ਪ੍ਰਾਈਸ ਜਿਹੜੀ ਹੈ ਇੰਟਰਨੈਸ਼ਨਲ ਮਾਰਕੀਟ ਹੀ ਡਿਸਾਈਡ ਕਰਦੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਦ ਕੰਟਰੀਜ਼ ਆਫ ਦਾ ਵਰਲਡ ਦੈਟ ਡੂ ਰਿਸੀਵ ਆਇਲ ਥਰੂ ਦਾ ਪਾਸ ਦੇ ਮਸਟ ਪ੍ਰੋਟੈਕਟ ਦਾ ਸਟੇਟ। ਇਹ ਉਹਨਾਂ ਨੇ ਉਸ ਸਟੇਟ ਆਫ ਹਾਰਮੂਜ਼ ਬਾਰੇ ਕਿਹਾ। US ਇਕੋਨਮੀ ਬਾਰੇ ਉਹਨਾਂ ਨੇ ਕਿਹਾ ਕਿ ਵੀ ਵੀ ਬਿਲਟ ਦਾ ਸਟਰੋਂਗੈਸਟ ਇਕੋਨਮੀ ਇਨ ਹਿਸਟਰੀ। ਇਨ 1 year we have taken a dead and crippled country and made it the hottest country in the world। ਉਹ ਜਿਵੇਂ ਉਹਨਾਂ ਨੇ ਸੈਲਫ ਐਪਰੀਸ਼ੀਏਸ਼ਨ ਵੀ ਹੈ ਕਿ ਵੀ 1 ਸਾਲ ਦੇ ਵਿੱਚ ਅਸੀਂ ਮੁਲਕ ਨੂੰ ਕਿੱਥੋਂ ਕਿੱਥੇ ਪਹੁੰਚਾ ਦਿੱਤਾ, ਇਕੋਨਮੀ ਕਿੰਨੀ ਪ੍ਰੋਗਰੈਸ ਕਰ ਗਈ ਹੈ। ਔਰ ਦੂਸਰਾ ਰਜੀਮ ਚੇਂਜ ਬਾਰੇ ਜਿਹੜਾ ਉਹਨਾਂ ਦੀ ਪੋਜੀਸ਼ਨ ਹੈ ਕਿ ਵੀ ਆਲਰੇਡੀ ਅਸੀਂ ਰਜੀਮ ਚੇਂਜ ਕਰ ਦਿੱਤੀ ਹੈ। ਇਹ ਠੀਕ ਹੈ ਕਿ ਭਾਵੇਂ ਹੁਣ ਤੱਕ ਕੋਈ ਡੀਲ ਨਹੀਂ ਹੈ, ਲੇਕਿਨ ਜੇ ਇਹ ਨਹੀਂ ਹੋਈ ਤਾਂ ਵੀ ਆਰ ਗੋਇੰਗ ਟੂ ਹਿੱਟ ਈਚ ਆਫ ਦੇਅਰ ਇਲੈਕਟ੍ਰਿਕ ਜਨਰੇਟਿੰਗ ਪਲਾਂਟਸ, ਉਹਨਾਂ ਦੇ ਬਿਜਲੀ ਪਾਵਰ ਐਨਰਜੀ ਪ੍ਰੋਡਿਊਸ ਕਰਨ ਵਾਲੇ ਪਲਾਂਟਸ ਨੂੰ ਹਿੱਟ ਕਰਾਂਗੇ। ਵੀ ਆਰ ਅਨਸਟਾਪੇਬਲ ਐਜ਼ ਏ ਮਿਲਟਰੀ ਫੋਰਸ, ਕਿ ਫੌਜੀ ਤਾਕਤ ਦੇ ਸਾਹਮਣੇ ਸਾਡੇ ਕੋਈ ਨਹੀਂ ਖਲੋ ਸਕਦਾ। ਵੀ ਹੈਵ ਆਲ ਦਾ ਕਾਰਡਸ, ਦੇ ਹੈਵ ਨਨ। ਸਾਡੇ ਕੋਲ ਸਾਰੇ ਕਾਰਡ ਨੇ, ਉਹਨਾਂ ਦੇ ਪੱਲੇ ਕੁਛ ਨਹੀਂ ਹੈ। ਔਰ ਇਸ ਸਾਰੇ ਨੂੰ ਜੇ ਮੇਨ ਜਿਹੜੀਆਂ ਉਹਨਾਂ ਦੀਆਂ ਕੋਰਟਸ ਨੇ ਇਸ ਦੇ ਦੁਆਲੇ ਹੀ ਘੁੰਮਦੀਆਂ ਨੇ। ਔਰ ਅੱਜ ਦੀਆਂ ਪ੍ਰੋਮੀਨੈਂਟ ਜਦੋਂ ਅਸੀਂ ਹੋਰ ਡਿਵੈਲਪਮੈਂਟਸ ਦੇਖਦੇ ਹਾਂ, ਇੱਕ ਦਿਨ ਪਹਿਲਾਂ ਸੀ ਕਿ ਜਿਹੜੀ US ਬਰਥ ਰਾਈਟ ਸਿਟੀਜ਼ਨਸ਼ਿਪ ਕੇਸ ਹੈ ਉਹ ਸੁਪਰੀਮ ਕੋਰਟ 'ਚ ਹੈ। ਔਰ ਇਹ 250 ਸਾਲ ਦੀ ਅਮਰੀਕਨ ਹਿਸਟਰੀ 'ਚ ਪ੍ਰੈਜ਼ੀਡੈਂਟ ਟਰੰਪ ਪਹਿਲੇ ਪ੍ਰੈਜ਼ੀਡੈਂਟ ਬਣੇ ਇਨਕੰਬੈਂਟ ਜਿਹੜੇ ਇਨ ਆਫਿਸ ਨੇ, ਕਿ ਉਹ ਉੱਥੇ ਸੁਣਵਾਈ ਜਦੋਂ ਚੱਲ ਰਹੀ ਹੈ ਇਸ ਦੇ ਉੱਤੇ ਗਏ ਕੁਛ ਮਿੰਟ ਦੇ ਲਈ, ਖਾਸ ਤੌਰ 'ਤੇ ਜਦੋਂ ਉਹਨਾਂ ਦੀ ਆਪਣੇ ਅਟਾਰਨੀ ਜਨਰਲ ਨੇ ਜਿਹੜਾ ਹੈ ਉਹ ਪ੍ਰੈਜੈਂਟੇਸ਼ਨ ਦਿੱਤੀ। ਲੇਕਿਨ ਅੱਜ ਅਸੀਂ 24 ਘੰਟੇ ਦੇ, ਕਿਉਂਕਿ ਇੰਨੀ ਤੇਜ਼ੀ ਨਾਲ ਚੇਂਜਸ ਹੋ ਰਹੀਆਂ ਕਿ ਜਿਹੜੀ ਅਟਾਰਨੀ ਜਨਰਲ ਉਹਨਾਂ ਦੇ ਨਾਲ ਬੈਠੀ ਸੀ ਸੁਪਰੀਮ ਕੋਰਟ 'ਚ ਵੀ, ਜਿਹਨੇ ਸਾਰਾ ਕੇਸ ਟਰੰਪ ਨੂੰ ਵੀ ਡਿਫੈਂਡ ਕੀਤਾ ਹੋਇਆ, ਔਰ ਟਰੰਪ ਲਾਇਲਿਸਟ ਬੀਬੀ ਪੈਮ ਬੌਂਡੀ, ਅੱਜ ਟਰੰਪ ਜਨਾਬ ਨੇ ਉਹਨਾਂ ਨੂੰ ਫਾਇਰ ਕਰਤਾ। ਉਹਨਾਂ ਨੇ ਕਿਹਾ ਜੀ ਉਹ ਹੁਣ ਪ੍ਰਾਈਵੇਟ ਸੈਕਟਰ ਜਾ ਰਹੇ ਨੇ, ਬਹੁਤ ਅੱਛਾ ਜੌਬ ਮਿਲਿਆ ਉਹਨੂੰ, ਬਹੁਤ ਦੂਜਾ। ਸੋ ਹੁਣ ਪੈਮ ਬੌਂਡੀ ਇਨ ਕੰਟਰੋਵਰਸੀ ਸੀ, ਖਾਸ ਤੌਰ 'ਤੇ ਐਪਸਟੀਨ ਫਾਈਲਸ, ਉਹਨਾਂ ਨੂੰ ਲੈ ਕੇ ਕਾਂਗਰਸ ਹੀਅਰਿੰਗ ਦੇ ਵੇਲੇ ਵੀ ਔਰ ਜਸਟਿਸ ਡਿਪਾਰਟਮੈਂਟ ਵੀ ਪਹਿਲਾਂ ਫਾਈਲਸ ਰਿਲੀਜ਼ ਨਹੀਂ ਕੀਤੀਆਂ, ਫਿਰ ਕੁਛ ਕੀਤੀਆਂ, ਫਿਰ ਕੁਛ ਹੋਲਡ ਕਰ ਲਈਆਂ। ਸੋ ਕਈ ਵਾਰੀ ਇਹ ਹੁੰਦਾ ਵੀ ਤੁਸੀਂ ਹਰ ਇੱਕ ਨੂੰ ਖੁਸ਼ ਕਰਨ ਦੇ ਚੱਕਰ 'ਚ ਕਿਸੇ ਨੂੰ ਵੀ ਖੁਸ਼ ਨਹੀਂ ਕਰਦੇ। ਸੋ ਇਹ ਜਿਹੜਾ ਪੈਮ ਬੌਂਡੀ ਦੇ ਉੱਤੇ ਜਿਹੜਾ ਅੱਜ ਗਾਜ਼ ਡਿੱਗੀ ਹੈ,
ਇਹ ਬਿਲਟ ਤਾਂ ਹੌਲੀ ਹੌਲੀ ਹੋ ਰਿਹਾ ਹੋਣਾ, ਪਰ ਬਹੁਤ ਸਾਰੇ ਜਿਹੜੇ ਐਕਸਪਰਟ ਨੇ ਉਹਨਾਂ ਨੂੰ ਇਸ ਦੀ ਟਾਈਮਿੰਗ ਦੇ ਨਾਲ ਵੀ ਲੱਗਦਾ ਹੈ ਕਿ ਵੀ ਇਹ ਕੰਮ ਕਿਉਂ ਹੋਇਆ ਜਾਂ ਕਿਵੇਂ ਹੈ। ਲੇਕਿਨ ਪ੍ਰੈਜ਼ੀਡੈਂਟ ਟਰੰਪ ਵਕਤਨ ਬਾ ਵਕਤਨ ਇਹ ਸੁਨੇਹਾ ਆਪਣੇ ਸਾਰੇ ਉਹਨਾਂ ਆਫੀਸ਼ੀਅਲਸ ਨੂੰ ਵੀ, ਜਿਨ੍ਹਾਂ ਨੂੰ ਜਿਹੜੇ ਇਹਨਾਂ ਦੇ ਲਾਇਲਿਸਟ ਵੀ ਨੇ, ਅਪਾਇੰਟੀ ਵੀ ਨੇ, ਇਹ ਦੇ ਦਿੰਦੇ ਨੇ ਕਿ ਬੌਸ ਕੌਣ ਹੈ। ਸੋ ਇਹ ਵੀ ਬਹੁਤ ਵੱਡਾ ਫੈਸਲਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਦੇਖਾਂਗੇ, ਕਿਉਂਕਿ ਬਹੁਤ ਕੁਝ ਜਿਹੜਾ ਹੈ ਉਹ ਅੱਗੋਂ ਇਹ ਜਿਹੜੇ 2-3 ਹਫ਼ਤੇ ਦੀ ਐਸਕੇਲੇਸ਼ਨ ਹੈ, ਕਿਉਂਕਿ ਇੱਕ ਮੈਸੇਜ ਜਿਹੜਾ ਗਿਆ ਕਿ ਵੀ ਡੀ-ਐਸਕੇਲੇਟ ਤਾਂ ਹੋਏਗਾ ਹੀ ਇਵੈਂਚੁਅਲੀ, ਲੇਕਿਨ ਐਸਕੇਲੇਸ਼ਨ ਵੱਲ ਜਿਹੜਾ ਜਾਣਾ ਹੈ, ਇਸ ਦਾ ਮਤਲਬ ਇਹ ਹੈ ਕਿ ਵੀ ਈਰਾਨ ਜਿਹੜਾ ਹੈ ਉਹ ਸਟ੍ਰੇਟ ਆਫ ਹਾਰਮੂਜ਼ ਨੂੰ, ਹਾਲਾਂ ਉਹਨਾਂ ਨੇ ਕਿਹਾ ਵੀ ਉਹ ਸਿਰਫ ਅਮਰੀਕਾ ਔਰ ਸਾਡੇ ਦੁਸ਼ਮਣ ਦੇਸ਼ਾਂ ਦੇ ਲਈ ਬੰਦ ਹੈ, ਬਾਕੀਆਂ ਲਈ ਖੁੱਲ੍ਹਾ ਜਾ ਵੀ ਰਿਹਾ। ਲੇਕਿਨ ਕੁੱਲ ਮਿਲਾ ਕੇ ਜਿੱਥੇ ਦੁਨੀਆ ਦਾ 20% ਜਿਹੜਾ ਆਇਲ ਉੱਥੋਂ ਨਿਕਲਦਾ ਸੀ, ਜਿਹੜਾ ਟ੍ਰੇਡ ਇਨ ਹੁੰਦਾ ਹੈ, ਉਹਦੇ 'ਚੋਂ ਕਿੰਨੀਆਂ ਸ਼ਿਪਸ ਜਾ ਰਹੀਆਂ ਨੇ। ਦੂਸਰੇ ਪਾਸੇ ਜਿਵੇਂ ਜਦੋਂ ਪ੍ਰੈਜ਼ੀਡੈਂਟ ਟਰੰਪ ਬੋਲ ਰਹੇ ਸੀ, ਈਰਾਨ ਨੇ ਇਜ਼ਰਾਈਲ ਦੇ ਉੱਤੇ ਵੀ ਮਿਜ਼ਾਈਲਾਂ ਦਾਗੀਆਂ, ਜਦੋਂ ਕਿ ਟਰੰਪ ਕਹਿ ਰਹੇ ਸੀ ਕਿ ਇਜ਼ਰਾਈਲ ਦਾ ਜਿਹੜਾ ਈਰਾਨ ਦਾ ਅਸੀਂ ਮਿਲਟਰੀ ਨੇਵੀ ਸਭ ਖਤਮ ਕਰ ਦਿੱਤੀ, ਓਬਲੀਟਰੇਟ ਕਰ ਦਿੱਤਾ ਹੈ, ਉਦੋਂ ਹੀ ਈਰਾਨ ਦੀਆਂ ਮਿਜ਼ਾਈਲਾਂ ਹਾਲਾਂ 2000 ਕਿਲੋਮੀਟਰ ਹੈ ਤਹਿਰਾਨ ਤੋਂ ਤੈਲ ਅਵੀਵ, ਉਹ ਡਿੱਗ ਰਹੀਆਂ ਸੀ। ਮਤਲਬ ਇਹ ਹੈ ਕਿ ਇਹ ਦੋਵੇਂ ਪਾਸੇ ਨੈਰੇਟਿਵ ਦੀ ਗੱਲਬਾਤ ਚੱਲ ਰਹੀ ਹੈ ਔਰ ਇਹਦੇ ਬਾਵਜੂਦ ਕਿ ਈਰਾਨ ਦੇ ਉੱਤੇ ਜਿਹੜਾ ਹਮਲਾ ਸੀ ਅਮਰੀਕਾ ਦਾ ਔਰ ਜਿਹੜਾ ਇਜ਼ਰਾਈਲ ਦਾ, ਉਸ ਨੂੰ ਜਿਹੜਾ ਉਹ ਚੀਨ, ਰੂਸ, ਨਾਰਥ ਕੋਰੀਆ ਔਰ ਸਾਨੂੰ ਕੱਲ੍ਹ ਸਾਡੇ ਪਾਕਿਸਤਾਨੀ ਵਿਊਅਰਸ ਨੇ ਵੀ ਕਿਹਾ ਕਿ ਪਾਕਿਸਤਾਨ ਨੇ ਵੀ ਕੰਡੈਮ ਕੀਤਾ ਸੀ। ਸੋ ਅਸੀਂ ਇਹ ਜੁਆਇਨ ਕਰ ਦਿੰਦੇ ਹਾਂ। ਤਾਂ ਇਹ ਵੀ ਅਸੀਂ ਦੱਸ ਦਈਏ ਵੀ ਕੱਲ੍ਹ ਦੇ ਪ੍ਰੋਗਰਾਮ ਜਦੋਂ ਅਸੀਂ ਇੰਡੀਆ ਵੱਲੋਂ ਵਾਟਰ ਐਜ਼ ਏ ਵੈਪਨ ਯੂਜ਼ ਕਰਨ ਦੀ ਗੱਲ ਕੀਤੀ, ਤੇ ਮੇਰੇ ਸਲਿਪ ਆਫ ਟੰਗ 'ਚ ਇਹ ਸੀ ਕਿ ਵਰਲਡ ਬੈਂਕ ਨੇ ਜਿਹੜੀ ਫੰਡਿੰਗ ਕੀਤੀ, ਭਾਖੜਾ ਡੈਮ ਸਤਲੁਜ ਦੇ ਉੱਤੇ ਬਣਿਆ, ਔਰ ਮੈਂ ਇਹ ਕਿਹਾ ਸੀ ਕਿ ਮੰਗਲਾ ਡੈਮ ਜਿਹੜਾ ਹੈ ਉਹ ਚਨਾਹ ਦੇ ਉੱਤੇ ਬਣਿਆ, ਹਾਲਾਂ ਉਹ ਜੇਹਲਮ, ਦਰਿਆਏ ਜੇਹਲਮ ਦੇ ਉੱਤੇ ਮੰਗਲਾ ਡੈਮ ਹੈ। ਸੋ ਉਹਨੂੰ ਅਸੀਂ ਕਰੈਕਟ ਕਰਨਾ ਚਾਹੁੰਦੇ। ਸੋ ਅਸੀਂ ਜਿਹੜਾ ਹੈ ਈਰਾਨ ਨੇ ਇਸ ਸਾਰੇ ਦੇ ਉੱਤੇ ਕੀ ਕਿਹਾ, ਇਸ ਦਾ ਵੀ ਜ਼ਿਕਰ ਕਰਾਂਗੇ, ਔਰ ਭਾਰਤ ਦੇ ਉੱਤੇ ਇਤਬਾਰ ਕਰਨ ਦੀ ਜਿਹੜੀ ਈਰਾਨ ਦੀ ਨੀਤੀ ਰਹੀ, ਉਸ ਸੰਬੰਧੀ ਵੀ ਸਾਡੇ ਵੀਰ ਭਾਊ ਸੰਤੋਖ ਸਿੰਘ ਹੋਰਾਂ ਨੇ ਆਪਣੀ ਨਜ਼ਮ ਇਸ ਹਫ਼ਤੇ ਲਿਖੀ ਸੀ, ਸਾਨੂੰ ਭੇਜੀ ਹੈ ਔਰ ਈਰਾਨ ਨੂੰ ਸਲਾਹ ਦਿੱਤੀ ਹੈ ਕਿ ਵੀ ਇਹਨਾਂ ਤੇ ਇਤਬਾਰ ਨਹੀਂ ਕਰਨਾ ਹੈ। ਔਰ ਦੇਖ ਲਓ ਇਤਬਾਰ ਦਾ ਤੁਸੀਂ ਕੀ ਸਵਾਦ ਚੱਖ ਰਹੇ ਹੋ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।